ਆਸਟ੍ਰੇਲੀਆ 'ਚ ਕੁਇਨਜ਼ਲੈਂਡਰਾਂ ਦੇ ਲੋਕਡਾਊਨ ਨੇ 3 ਦਿਨਾਂ ਤੋਂ ਸਾਹ ਸੁੱਤੇ ਸਨ, ਜੋ ਕਿ ਅੱਜ ਆਜ਼ਾਦ ਕਰ ਦਿੱਤੇ ਗਏ ਨੇ। ਪ੍ਰੀਮੀਅਰ ਐਨਾਸਟਾਸੀਆ ਨੇ ਕਿਹਾ ਕਿ ਈਸਟਰ ਇਜ਼ ਗੁੱਡ ਟੂ ਗੋ। ਜੀ ਹਾਂ, ਆਸਟ੍ਰੇਲੀਆ ਦੇ ਸੂਬੇ ਕੁਇਨਜ਼ਲੈਂਡ ਦੇ ਗ੍ਰੇਟਰ ਬ੍ਰਿਸਬਨ ਵਿੱਚ 3 ਦਿਨਾਂ ਦਾ ਲੋਕਡਾਊਨ ਕੀਤਾ ਗਿਆ ਸੀ। ਯੂਕੇ ਦੀ ਸਟ੍ਰੇਨ ਆਉਣ ਕਾਰਨ 2 ਕਲਸਟਰ ਤਹਿਤ 10 ਕੇਸ ਆਏ ਸਨ। ਕੱਲ 2 ਕੇਸ ਰਿਕਾਰਡ ਕੀਤੇ ਗਏ, ਜੋ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਹੀ ਨਤੀਜਾ ਸੀ। ਪ੍ਰੀਮੀਅਰ ਨੇ ਕਿਹਾ ਕਿ ਇਹ ਚੰਗੀ ਖਬਰ ਹੈ ਕਿ 24 ਘੰਟਿਆਂ ਦੌਰਾਨ ਸਿਰਫ ਇੱਕ ਹੀ ਕੇਸ ਆਇਆ ਹੈ, ਜੋ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਨਾਲ ਹੀ ਸੰਬੰਧਿਤ ਹੈ, ਜਦਕਿ 9 ਹੋਟਲ ਕੁਆਰੰਟਾਈਨ ਦੇ ਕੇਸ ਨੇ। ਉਹਨਾਂ ਕਿਹਾ ਕਿ ਘੱਟ ਗਿਣਤੀ ਕੇਸਾਂ ਨੂੰ ਦੇਖਦੇ ਹੋਏ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ 5 ਵਜੇ ਸ਼ਾਮ ਨੂੰ ਲੋਕਡਾਊਨ ਖੁੱਲ੍ਹ ਗਿਆ ਏ। ਉਹਨਾਂ ਕਿਹਾ ਕਿ ਉਹ ਜਾਣਦੇ ਨੇ ਈਸਟਰ ਦੇ ਤਿਉਹਾਰ ਤੇ ਕੁਇਨਜ਼ਲੈਂਡ ਵਾਸੀਆਂ ਦਾ ਫੈਮਿਲੀ ਨਾਲ ਸੈਲੀਬ੍ਰੇਟ ਕਰਨ ਦਾ ਪਲਾਨ ਹੋਵੇਗਾ। ਪ੍ਰੀਮੀਅਰ ਨੇ ਕਿਹਾ ਕਿ 15 ਅਪ੍ਰੈਲ ਤੱਕ ਕੁਝ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਬਾਹਰ ਜਾਂਦੇ ਸਮੇਂ ਮਾਸਕ ਲਾ ਕੇ ਜਾਓ, ਜੇਕਰ ਇੰਡੋਰ ਚੋਂ ਤਾਂ ਮਾਸਕ ਪਾ ਕੇ ਰੱਖੋ, ਸਮਾਜਿਕ ਦੂਰੀ ਬਣਾ ਕੇ ਰੱਖੋ। ਸਿਹਤ ਅਧਿਕਾਰੀ ਜੈਨਟ ਯੰਗ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ 24 ਘੰਟਿਆਂ 'ਚ 34,711 ਟੈਸਟ ਹੋ ਚੁੱਕੇ ਨੇ। ਪ੍ਰੀਮੀਅਰ ਐਨਾਸਟਾਸੀਆ ਨੇ ਹਦਾਇਤਾਂ ਦੀ ਗੱਲ ਕਰਦਿਆਂ ਕਿਹਾ ਕਿ ਇੰਡੋਰ ਐਕਟੀਵਿਟੀਜ਼ ਲਈ ਗੈਦਰਿੰਗ 'ਚ ਕੋਵਿਡ ਪਲਾਨ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਬਾਹਰ ਪ੍ਰੋਗਰਾਮ ਕਰਨ ਲਈ ਸੋਸ਼ਲ ਦੂਰੀ ਬਣਾ ਕੇ ਰੱਖਣੀ ਹੋਵੇਗੀ। ਜੇਕਰ ਸਮਾਜਿਕ ਦੂਰੀ ਨਹੀਂ ਬਣਾ ਸਕਦੇ ਤਾਂ ਮਾਸਕ ਜ਼ਰੂਰ ਪਹਿਨਣੇ ਹੋਣਗੇ। ਜੇਕਰ ਘਰ ਦੇ ਵਿੱਚ ਕੋਈ ਪ੍ਰੋਗਰਾਮ ਕਰ ਰਹੇ ਹੋ ਤਾਂ 30 ਬੰਦਿਆਂ ਤੱਕ ਦਾ ਇਕੱਠ ਹੋ ਸਕਦਾ ਹੈ। ਜੇਕਰ ਬਾਹਰ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਤਾਂ ਡਾਂਸ ਕਰਨ ਦੀ ਮਨਾਹੀ ਹੈ। ਪ੍ਰੀਮੀਅਰ ਐਨਾਸਟਾਸੀਆ ਨੇ ਕਿਹਾ ਕਿ ਕੁਇਨਜ਼ਲੈਂਡਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਨੇ, ਜਿਨ੍ਹਾਂ ਨੇ 3 ਦਿਨਾਂ ਦੇ ਲੋਕਡਾਊਨ ਨੂੰ ਸਫਲ ਬਣਾਇਆ ਅਤੇ ਇਸੇ ਦਾ ਨਤੀਜਾ ਹੈ ਕਿ ਅੱਜ ਲੋਕਡਾਊਨ ਨੂੰ ਖੋਲ੍ਹਿਆ ਜਾ ਰਿਹਾ ਹੈ। Before we can lift the lockdown, those 2 preconditions is that there needed to be no unlinked community transmission, and the second was high testing rates. Well, I can also thank Queenslanders because Queenslanders have come out in their thousands to be tested. Thank you, thank you, thank you. There have been 34,711 tests, another record. So, that is good news for Queensland, and Easter is good to go. So, in further good news, after discussions with Dr. Young and Police Commissioner and Deputy Police Commissioner, the lockdown will be lifted from 12 noon today. I understand a lot of families in the Greater Brisbane have made plans, and the last thing we want to see are accidents on our roads at 5 p.m. this afternoon into the evening.